ए तन मेरा चश्मा ਪੰਜਾਬੀ ਰਹਿਤਲ ਤੇ ਅਦਬ ਦੇ ਵੱਡੇ ਮਰਕਜ਼ ਪੰਜਾਬ ਹਾਊਸ ਵਿੱਚ ਪੰਜਾਬੀ ਯੂਨੀਅਨ ਦੀ ਛਤਰ ਛਾਵੇਂ ਪੰਜ ਦਰਿਆਵਾਂ ਦੀ ਧਰਤੀ ਉੱਤੇ ਸੂਫੀਆਨਾ ਕਲਾਮ ਦੀ ਖੁਸ਼ਬੂ ਫੈਲਾਉਣ ਵਾਲੇ ਗੁਲੂਕਾਰ ਮੁਹੰਮਦ ਇਕਬਾਲ ਬਾਹੂ ਹੋਰਾਂ ਦੀ ਯਾਦ ਵਿੱਚ ਸ਼ਾਮ ਦਾ ਇਹਤਮਾਮ ਕੀਤਾ ਗਿਆ, ਜਿਹਦੇ ਵਿੱਚ ਤਸੱਵੁਫ, ਅਦਬ, ਅਦਾਕਾਰੀ ਤੇ ਗਾਇਕੀ ਦੇ ਖੇਤਰਾਂ ਵਿੱਚੋਂ 94 ਸ਼ਖਸੀਅਤਾਂ ਨੇ ਰਲਤ ਕੀਤੀ ਤੇ ਇਕਬਾਲ ਬਾਹੂ ਹੋਰਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਜਿੱਥੋਂ ਤੱਕ ਇਕਬਾਲ ਬਾਹੂ ਸਾਹਿਬ ਦੀ ਗੱਲ ਹੈ ਤੇ ਅਸੀਂ ਸਮਝਦੇ ਹਾਂ ਕਿ ਜਾਂ ਮੈਂ ਜ਼ਾਤੀ ਤੌਰ ਤੇ ਸਮਝਦਾ ਹਾਂ ਕਿ ਮੌਸੀਕੀ ਸੁਰਾਂ ਦੇ ਹਿਸਾਬ ਕਿਤਾਬ ਦਾ ਨਾਮ ਹੈ, ਰਿਆਜ਼ ਦਾ ਨਾਮ ਹੈ ਔਰ ਉਮੂਮਨ ਇਹਦੀ ਤਾਰੀਫ ਇੰਝ ਹੀ ਕੀਤੀ ਜਾਂਦੀ ਹੈ ਕਿ ਹਵਾ 'ਚ ਗਿਰਾ ਲਾ ਦੇਣੀ ਜਾਂ ਕੁਛ ਹੋਰ। ਲੇਕਿਨ ਕੁਝ ਚੀਜ਼ਾਂ ਇਸ ਤੋਂ ਪਰੇ ਵੀ ਹਨ। ਗੁਲੂਕਾਰ ਗਾਉਂਦਾ ਹੈ ਅੱਛਾ ਕਲਾਮ ਵੀ, ਬਾਜ਼ ਔਕਾਤ ਉਹਨੂੰ ਕਲਾਮ ਦਾ ਸ਼ਊਰ ਨਹੀਂ ਹੁੰਦਾ ਲੇਕਿਨ ਬਹੁਤ ਸੁਰੀਲਾ ਗਾਉਂਦਾ ਹੈ। ਲੇਕਿਨ ਬਹੁਤ ਥੋੜ੍ਹੇ ਗੁਲੂਕਾਰ ਐਸੇ ਹੈ ਨੇ ਜਿਹੜੇ ਕੋਈ ਕਲਾਮ ਗਾਉਂਦਿਆਂ ਸੁਣਨ ਵਾਲੇ ਨੂੰ ਉਸ ਕੈਫੀਅਤ 'ਚ ਲੈ ਜਾਂਦੇ ਨੇ ਜਿਸ ਕੈਫੀਅਤ ਦੇ ਵਿੱਚ ਉਹ ਕਲਾਮ ਲਿਖਿਆ ਗਿਆ। ਇਕਬਾਲ ਬਾਹੂ ਸਾਹਿਬ ਉਹਨਾਂ ਖੁਸ਼ ਨਸੀਬਾਂ 'ਚੋਂ ਸਨ ਕਿ ਜਿਨ੍ਹਾਂ ਨੂੰ ਅਸੀਂ ਜਦ ਵੀ ਸੁਣਨੇ ਹਾਂ ਅਗਰ ਦਿਲ ਨਾਲ ਸੁਣੀਏ ਤੇ ਅਸੀਂ ਉਸ ਕੈਫੀਅਤ 'ਚ ਪਹੁੰਚ ਜਾਂਦੇ ਹਾਂ ਜਿਸ ਕੈਫੀਅਤ ਦੇ ਵਿੱਚ ਸੁਲਤਾਨ ਬਾਹੂ ਜੀ ਨੇ ਉਹ ਲਿਖਿਆ। ਇਕਬਾਲ ਬਾਹੂ ਇੱਕ ਫਕੀਰ ਬੰਦਾ, ਇੱਕ ਦਰਵੇਸ਼ ਜੋ ਹਮੇਸ਼ਾ ਜਜ਼ਬ ਦੀ ਕੈਫੀਅਤ ਵਿੱਚ ਹੁੰਦਾ ਸੀ ਔਰ ਕਬੂਲ ਕਰਦਾ ਸੀ। ਵੱਡਾ ਬੰਦਾ ਉਹ ਹੈ ਜੋ ਚੀਜ਼ਾਂ ਨੂੰ ਕਬੂਲ ਕਰਦਾ ਹੈ ਔਰ ਮੰਨਦਾ ਹੈ। ਤੁਸੀਂ ਫਕੀਰ ਦੇ ਡੇਰੇ ਤੇ ਜਾਂਦੇ ਹੋ, ਫਕੀਰ ਦੀ ਮਹਿਫਿਲ 'ਚ ਜਾਂਦੇ ਹੋ, ਉਹਨੂੰ ਤੁਸੀਂ ਕੁਝ ਦੱਸਦੇ ਹੋ, ਤੁਹਾਨੂੰ ਇਹ ਨਹੀਂ ਕਹੇਗਾ ਕਿ ਮੈਨੂੰ ਪਤਾ ਹੈ। ਉਹ ਤੁਹਾਡੀ ਗੱਲ ਬੜੇ ਪਿਆਰ ਨਾਲ ਸੁਣੇਗਾ, ਬੜੇ ਗੌਰ ਨਾਲ ਸੁਣੇਗਾ ਔਰ ਕੋਸ਼ਿਸ਼ ਕਰੇਗਾ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਉਹ ਗੱਲ ਦੱਸੀ ਤੇ ਕਿਸੇ ਐਸੇ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾ ਦੇਵੇ ਜਿਹਦੇ ਨਾਲ ਤੁਸੀਂ ਮਹਿਸੂਸ ਨਾ ਕਰੋ, ਗੈਰ ਮਹਿਸੂਸ ਤਰੀਕੇ ਦੇ ਨਾਲ। ਮੁਰਸ਼ਦ ਬਾਹੂ ਦਾ ਮੈਨੂੰ ਇੱਕ ਬੈਤ ਯਾਦ ਆ ਰਿਹਾ ਕਿ ਹਾਫਜ਼ ਹਿਫਜ਼ ਕਰ ਕਰਨ ਤਕੱਬਰ, ਮੁੱਲਾ ਕਰਨ ਵਡਿਆਈ ਹੋ, ਸਾਵਣ ਮਾਹ ਦੇ ਬਦਲਾਂ ਵਾਂਗੂ ਫਿਰਨ ਕਿਤਾਬਾਂ ਚਾਈ ਹੋ, ਜਿੱਥੇ ਵੇਖਣ ਚੰਗਾ ਚੋਖਾ ਉੱਥੇ ਪੜ੍ਹਨ ਕਲਾਮ ਸਵਾਈ ਹੋ, ਉਦੋਂ ਹੀ ਜਹਾਨੀ ਮੁੱਠੇ ਬਾਹੂ ਜਨਾ ਖਾਦੀ ਵੇਚ ਕਮਾਈ ਹੋ। ਇਕਬਾਲ ਬਾਹੂ ਨੇ ਕਮਾਈ ਵੇਚੀ ਨਹੀਂ, ਕਮਾਈ ਨੂੰ ਸਲਾਮ ਕੀਤਾ, ਸਾਂਭਿਆ, ਸੰਭਾਲਿਆ। ਇਕਬਾਲ ਬਾਹੂ ਸਾਹਿਬ ਨਾਲ ਮੇਰਾ ਬੜਾ ਅੱਛਾ ਵਕਤ ਗੁਜ਼ਰਿਆ ਔਰ ਐਸਾ ਵਕਤ ਗੁਜ਼ਰਿਆ ਕਿ ਦਿਲਦਾਰ ਪ੍ਰਵੇਸ਼ ਭੱਟੀ ਸਾਹਿਬ ਦਾ ਉਹ ਮੈਨੂੰ ਅੱਜ ਵੀ ਸ਼ੋਅ ਯਾਦ ਹੈ ਕਿ ਮੇਰੇ ਵਾਲਿਦ ਸਾਹਿਬ ਨੂੰ ਦੁਨੀਆ ਤੋਂ ਗਿਆ ਥੋੜਾ ਅਰਸਾ ਹੋਇਆ ਔਰ ਉਹਨਾਂ ਨੇ ਬੁਲਾ ਕੇ ਕਿਹਾ ਕਿ ਜੱਟਾ ਉਹ ਤੂੰ ਘੜਾ ਸੁਣਾ। ਤੇ ਜਦੋਂ ਮੈਂ ਘੜੇ ਦਾ ਪਹਿਲਾ ਬੋਲ ਕਿਹਾ ਤੇ ਸਭ ਤੋਂ ਪਹਿਲਾਂ ਮੈਂ ਹੀ ਰੋ ਪਿਆ ਤੇ ਇਕਬਾਲ ਬਾਹੂ ਸਾਹਿਬ ਨੇ ਉੱਠ ਕੇ ਮੈਨੂੰ ਆਪਣੇ ਸੀਨੇ ਨਾਲ ਲਾਇਆ ਔਰ ਉਹ ਐਸਾ ਸੀਨੇ ਨਾਲ ਲਾਇਆ ਕਿ ਜਦੋਂ ਤੱਕ ਉਹਨਾਂ ਦੀ ਜ਼ਿੰਦਗੀ ਰਹੀ, ਚਾਹੇ ਅਸੀਂ ਇੰਡੀਆ ਜਾ ਰਹੇ ਹਾਂ ਜਾਂ ਕਿਸੇ ਹੋਰ ਮੁਲਕ ਜਾ ਰਹੇ ਹਾਂ, ਤੇ ਉਹਨਾਂ ਨੂੰ ਇਹ ਜ਼ਰੂਰਤ ਮਹਿਸੂਸ ਹੋਈ ਕਿ ਇਸ ਬੱਚੇ ਦੇ ਨਾਲ ਮੈਂ ਰਵਾਂ। ਔਰ ਮੈਂ ਜਿੱਥੇ ਜਿੱਥੇ ਫਿਰਦਾ ਰਿਹਾ ਉਹਨਾਂ ਨੇ ਬਕਾਇਦਾ ਮੈਨੂੰ ਦੱਸਣਾ ਕਿ ਇਸ ਸਪੂਨ ਨਾਲ ਖਾਣਾ ਹੈ, ਇਸ ਸਪੂਨ ਨਾਲ ਮਿੱਠਾ ਖਾਈਦਾ, ਇਸ ਸਪੂਨ ਦੇ ਨਾਲ ਜਿਹੜਾ ਨਾ ਇਹ ਕਰੀਦਾ। ਤੇ ਮੈਂ ਫਖਰ ਨਾਲ ਆਖਣਾ ਵਾ ਕਿ ਇਹ ਮੇਰੇ ਟੀਚਰਾਂ 'ਚ ਨਾਮ ਸ਼ਾਮਲ ਹੈ, ਇਹ ਮੇਰੇ ਵੱਡਿਆਂ 'ਚ ਨਾਮ ਸ਼ਾਮਲ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਅੱਜ ਸੈਮੀਨਾਰ ਭੱਟ ਸਾਹਿਬ ਮਨਾ ਰਹੇ ਨੇ ਜਾਂ ਸਾਰੇ ਲੋਕ ਇਕੱਠੇ ਹੋਏ ਨੇ, ਇਹ ਹੋਣੇ ਚਾਹੀਦੇ ਨੇ ਕਿਉਂਕਿ ਇਹ ਸਿਰਫ ਫਨਕਾਰ ਨਹੀਂ ਸਨ, ਇਹ ਬਹੁਤ ਅੱਛੇ ਇਨਸਾਨ ਔਰ ਇੱਕ ਸ਼ਫੀਕ ਬਾਪ ਵੀ ਸਨ। ਲੇਕਿਨ ਇੱਕ ਗੱਲ ਮੈਂ ਇਕਬਾਲ ਬਾਹੂ ਹੋਰਾਂ ਵਿੱਚ ਦੇਖੀ ਕਿ ਪਤਾ ਨਹੀਂ ਕੀ ਉਹਨਾਂ ਦੇ ਵਿੱਚ ਐਸੀ ਖਾਸ ਖੂਬੀ ਸੀ ਕਿ ਉਹ ਆਪਣੀ ਪ੍ਰੈਜ਼ੈਂਸ ਵਿੱਚ ਕੁਝ ਲੋਕਾਂ ਨੂੰ ਜੋੜਦੇ ਰਹਿੰਦੇ ਸੀ। ਮੈਂ ਇਸ ਦੇ ਉੱਤੇ ਬੜਾ ਗੌਰ ਕੀਤਾ ਵੀ ਕੀ ਵਜ੍ਹਾ ਸੀ। ਇੱਕ ਮਹਿਫਿਲ ਵਿੱਚ ਉਹ ਆਪਣਾ ਕਲਾਮ ਪੇਸ਼ ਕਰ ਰਹੇ ਸੀ ਤੇ ਉਹਨਾਂ ਨੇ ਜਿਸਲੇ ਸੁਲਤਾਨ ਬਾਹੂ ਹੋਰਾਂ ਦੀ ਉਹ ਲਾਈਨ ਪੜ੍ਹੀ ਕਿ ਮੁਰਸ਼ਦ ਦਾ ਦੀਦਾਰ ਸਾਨੂੰ ਲੱਖ ਕਰੋੜਾਂ ਹੱਜਾਂ ਹੋ, ਤੇ ਉਹ ਕੋਈ 2 ਵਾਰੀ ਉਹਨਾਂ ਨੇ ਪੜ੍ਹਿਆ ਤੇ ਮੈਂ ਉਹਨਾਂ ਨੂੰ, ਮੈਂ ਬੈਠਾ ਸੀ ਸਾਹਮਣੇ ਤੇ ਮੈਂ ਆਖਿਆ ਜਨਾਬ ਇੱਕ ਵਾਰੀ ਅਗਰ ਮਿਹਰਬਾਨੀ ਫਰਮਾਓ ਤੇ ਫਿਰ ਪੇਸ਼ ਕਰ ਦਿਓ। ਉਹਨਾਂ ਦੀ ਬੜੀ ਮਿਹਰਬਾਨੀ। ਤੇ ਨੂਰੁਲ ਹਸਨ ਦੂਰ ਬੈਠਾ ਸੀ ਤੇ ਉਹ ਜਿਸਲੇ ਖਤਮ ਹੋਇਆ ਤੇ ਉੱਠ ਕੇ ਮੇਰੇ ਕੋਲ ਆਇਆ ਤੇ ਮੇਰੇ ਹੱਥ ਲਾ ਕੇ ਕਹਿੰਦਾ ਕਿ ਜਨਾਬ ਇਹ ਫਰਮਾਇਸ਼ ਮੈਂ ਕਰਨਾ ਚਾਹੁੰਦਾ ਸਾਂ ਪਰ ਪਹਿਲ ਤੁਸਾਂ ਨੇ ਕਰ ਲਈ ਤੇ ਇਹ ਸੁਣਨ ਦਾ ਮਜ਼ਾ ਆ ਗਿਆ। ਉਹ ਨੂਰੁਲ ਹਸਨ ਨਾਲ ਮੇਰੀ ਪਹਿਲੀ ਮੁਲਾਕਾਤ ਸੀ
ਉਹ ਦਿਨ ਔਰ ਅੱਜ ਦਾ ਦਿਨ ਉਹਦੇ ਨਾਲ ਉਹ ਤਾਲੁਕ ਜਿਹੜਾ ਇਕਬਾਲ ਬਾਹੂ ਦੇ ਤਵਸਤ ਨਾਲ ਜੁੜਿਆ ਉਹ ਉਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ। ਤੇ ਜਦੋਂ ਮੈਨੂੰ ਕਿਤੇ ਇਕਬਾਲ ਸਾਹਿਬ ਦਾ ਨਾਲ ਟਾਕਰਾ ਹੁੰਦਾ ਸੀ ਤੇ ਮੈਂ ਉਹਨਾਂ ਕੋਲੋਂ ਵੀ ਪੁੱਛਣਾ, ਤੇ ਉਹਨਾਂ ਨੇ ਮੈਨੂੰ ਕਹਿਣਾ ਕਿ ਯਾਰ ਜਦੋਂ ਕਿਤੇ ਇਕੱਲਾ ਬੈਠਾ ਹੋਵੇ ਨਾ ਤੇ ਬਾਹੂ ਨੂੰ ਪੜ੍ਹ ਲਿਆ ਕਰ ਜਾਂ ਮੀਆਂ ਮੁਹੰਮਦ ਬਖਸ਼ ਨੂੰ ਪੜ੍ਹ ਲਿਆ ਕਰ, ਤੇਰਾ ਗਲਾ ਆਪੇ ਠੀਕ ਹੋ ਜਾਏਗਾ। ਤੇ ਮੀਆਂ ਮੁਹੰਮਦ ਬਖਸ਼ ਨੂੰ ਵੀ ਉਹਨਾਂ ਨੂੰ ਸੁਣਨ ਵਾਸਤੇ ਇੱਕ ਬੜੀ ਹਸਤੀ, ਔਰ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਇਸ ਖਾਨਵਾਦੇ ਦੇ ਨਾਲ ਉਹ ਕਿਸੇ ਤਰੀਕੇ ਨਾਲ ਵੀ ਮੈਨੂੰ ਮਿਲੇ। ਮੇਰੇ ਵੱਡੇ ਭਰਾ ਸ਼ੌਕਤ ਅਲੀ, ਉਹਨਾਂ ਮੈਨੂੰ ਬੜਾ ਪਿਆਰ ਕੀਤਾ, ਸੀਨੇ ਨਾਲ ਲਗਾਇਆ, ਔਰ ਜਦੋਂ ਮੇਰੇ ਕੋਲੋਂ ਕਿਤੇ ਕਿਸੇ ਮਹਿਫਿਲ 'ਚ ਮੈਂ ਜਾ ਕੇ ਨਾਤ ਪੜ੍ਹਨਾ ਸੀ ਤੇ ਪਿਆਰ ਕਰਨਾ, ਬੜੀ ਮੁਹੱਬਤ ਕਰਨੀ, ਤੇ ਨਾਲ ਕੋਈ ਨਾ ਕੋਈ ਚੀਜ਼ ਮੈਨੂੰ ਅਤਾ ਕਰਨੀ ਕਿ ਯਾਰ ਇੱਥੇ ਇਸ ਤਰ੍ਹਾਂ ਕਰ ਲਓ, ਇਸ ਤਰ੍ਹਾਂ ਕਰ ਲਓ। ਔਰ ਇਸ ਤਰ੍ਹਾਂ ਇਕਬਾਲ ਬਾਹੂ ਸਾਹਿਬ ਨੇ ਵੀ, ਉਹਨਾਂ ਵੀ ਕਿਸੇ ਨਾ ਕਿਸੇ ਜਗ੍ਹਾ ਤੇ ਜਿਸੋ ਦੇਖਣਾ ਤੇ ਉਹਨਾਂ ਨੇ ਕਹਿਣਾ ਕਿ ਯਾਰ ਇਹਨੂੰ ਇਸ ਤਰ੍ਹਾਂ ਕਰ ਲਓ। ਔਰ ਉਹਨਾਂ ਦੇ ਇਹਨਾਂ ਅਤਾਵਾਂ ਦੇ ਸਦਕੇ, ਉਹਨਾਂ ਦੀ ਮੁਹੱਬਤ ਦੇ ਸਦਕੇ ਕਿ ਅੱਜ ਅੱਲਾਹ ਪਾਕ ਨੇ ਮੈਨੂੰ ਉਹ ਮੁਕਾਮ ਦਿੱਤਾ ਕਿ ਮੈਂ ਵੀ ਕੁਛ ਨਾ ਕੁਛ ਜਿਹੜਾ ਉਹ ਪੜ੍ਹ ਲੈਣਾ ਵਾ। ਖਾਸ ਤੌਰ ਤੇ ਮੈਂ ਮੁਦੱਸਰ ਇਕਬਾਲ ਭੱਟ ਸਾਹਿਬ ਦਾ ਮੈਂ ਬਹੁਤ ਜ਼ਿਆਦਾ ਤਹਿ ਦਿਲ ਤੋਂ ਮਸ਼ਕੂਰ ਹਾਂ, ਜਿਨ੍ਹਾਂ ਨੇ ਮੇਰੀ ਇਹ ਹਿੰਮਤ ਵਧਾਈ ਔਰ ਮੈਨੂੰ ਇਹ ਪਲੇਟਫਾਰਮ ਅਤਾ ਕੀਤਾ। ਮੈਂ तमाम ਜਿਹੜੇ ਵੀ ਮੌਜੂਦ ਸਾਹਿਬ ਨੇ, तमाम ਮਾਸ਼ਾਅੱਲਾ ਸਾਰਾ ਜਿਹੜਾ ਹਾਲ ਹੈ ਉਹ ਮੁਹੱਬਤ ਦੇ ਜਿਹੜੇ ਅੱਜ ਇੱਕ ਸਿਲਸਿਲਾ ਸੀ ਉਹਨੂੰ ਵਧਾਉਣ ਦਾ ਇੱਕ ਜ਼ਰੀਆ ਬਣਿਆ। जनाब मोहम्मद इकबाल बाहू साहब ਦੇ ਨਾਲ ਮੇਰਾ ਇੱਕ ਐਸਾ ਤਾਲੁਕ ਹੈ, ਜਦੋਂ ਮੈਂ ਪੜ੍ਹਦਾ ਸਾਂ ਗਵਰਨਮੈਂਟ ਕਾਲਜ ਵਾਰਿਸ ਸ਼ਾਹ ਡਿਗਰੀ ਕਾਲਜ ਮੈਂ ਪੜ੍ਹਦਾ ਸਾਂ, ਉੱਥੇ ਅਸੀਂ ਕਾਲਜ ਦੀ ਨੁਮਾਇੰਦਗੀ ਕਰਦੇ ਸਾਂ ਔਰ ਝੰਗ ਸ਼ਹਿਰ ਵਿੱਚ ਜਾਣ ਦਾ ਇਤਫਾਕ ਹੋਇਆ, ਔਰ ਕਾਲਜ ਤੋਂ ਮੇਰੇ ਨਾਲ ਮੇਰੇ ਪ੍ਰੋਫੈਸਰ ਔਰ ਮੈਂ ਔਰ ਇਕਬਾਲ ਬਾਹੂ ਸਾਹਿਬ ਅਸੀਂ ਇਕੱਠੇ ਝੰਗ ਗਏ, ਔਰ ਝੰਗ ਮੈਨੂੰ ਪਹਿਲਾ ਇਨਾਮ ਮਿਲਿਆ ਹੀਰ ਵਾਰਿਸ ਸ਼ਾਹ ਪੜ੍ਹਨ 'ਚ, ਔਰ ਪਹਿਲਾ ਇਨਾਮ ਮਿਲਿਆ ਇਕਬਾਲ ਬਾਹੂ ਸੁਲਤਾनुल आरिफीन सरकार ਦਾ ਕਲਾਮ ਪੜ੍ਹਨ 'ਚ। ਮੈਂ ਅੰਕਲ ਮੁਹੰਮਦ ਇਕਬਾਲ ਬਾਹੂ ਨੂੰ ਬਿਲਕੁਲ ਇਸੇ ਤਰ੍ਹਾਂ ਸਮਝਣਾ ਸਾਂ ਕਿ ਉਹ ਮੇਰੇ ਸਗੇ ਚਾਚਾ ਨੇ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਮੁਹੱਬਤ ਔਰ ਸ਼ਫਕਤ ਫਰਮਾਈ, ਉਹਨਾਂ ਵਿੱਚੋਂ ਮੈਨੂੰ ਆਪਣੇ ਬਾਪ ਦੀ ਖੁਸ਼ਬੂ ਆਉਂਦੀ ਸੀ। ਮੈਨੂੰ ਗੱਲਬਾਤ ਕਰਨ ਵਾਲਿਆਂ ਆਖਿਆ ਕਿ ਮੁਹੰਮਦ ਇਕਬਾਲ ਬਾਹੂ ਜਿੰਨੇ ਵੱਡੇ ਫਨਕਾਰ ਸਨ ਓਨੇ ਹੀ ਵੱਡੇ ਇਨਸਾਨ ਵੀ ਸਨ। ਉਹਨਾਂ ਸਾਰੀ ਹਯਾਤੀ ਆਜਜ਼ੀ ਤੇ ਇਨਕਸਾਰੀ ਨਾਲ ਬਿਤਾਈ। ਮੇਰੀ ਮੁਲਾਕਾਤ ਇਕਬਾਲ ਸਾਹਿਬ ਨਾਲ ਜ਼ਿੰਦਗੀ ਜਿਹੜੀ ਪਹਿਲੀ ਵਾਰੀ ਹੋਈ ਹੈ, ਆਡੀਓਗ੍ਰਾਫੀ ਮੇਰਾ ਸ਼ੋਭਾ ਸੀ ਐਡਵਰਟਾਈਜ਼ਿੰਗ ਦਾ, ਕੈਪੀਟਲ ਸਿਨੇਮਾ ਜਿਹੜਾ ਮੈਕਲੋ ਰੋਡ ਦੇ ਉਹਦੇ ਪਿੱਛੇ ਇੱਕ ਬਿਲਡਿੰਗ ਸੀ, ਉੱਥੇ ਮੇਰਾ ਆਫਿਸ ਵੀ, ਰਿਕਾਰਡਿੰਗ ਸਟੂਡੀਓ ਵੀ ਸੀ, ਉੱਥੇ ਕੁਝ ਫਿਲਮੀ ਦਫਾਤਰ ਵੀ ਸਨ। ਇਕਬਾਲ ਸਾਹਿਬ ਉੱਥੇ ਸਾਡੇ ਫਿਲਮ ਇੰਡਸਟਰੀ ਦਾ ਇੱਕ ਬੜਾ ਮੁਤਬਰ ਨਾਂ ਮੈਡਮ ਸਲਮਾ ਮੁਮਤਾਜ਼, ਬਹੁਤ ਕੰਮ ਕੀਤਾ, ਉਹਨਾਂ ਦਾ ਵੀ ਦਫ਼ਤਰ ਸੀ, ਉੱਥੇ ਉਹਨਾਂ ਦੇ ਕੁਝ ਦੋਸਤ ਅਹਿਬਾਬ ਸਨ, ਉੱਥੇ ਉਹਨਾਂ ਦਾ ਆਣਾ ਜਾਣਾ ਹੁੰਦਾ ਸੀ। ਤੇ ਮੇਰੀ ਪਹਿਲੀ ਜ਼ਿੰਦਗੀ ਦੀ ਮੁਲਾਕਾਤ ਜਿਹੜੀ ਹੈ ਉੱਥੇ ਹੋਈ ਉਹਨਾਂ ਦੇ ਨਾਲ। ਗਜ਼ਲ ਦਾ ਵੀ ਉਦੋਂ ਉਹਨਾਂ ਦੇ ਕੋਲੋਂ ਕਦੀ ਕਦਾਰ ਸੁਣਨ ਦਾ ਸਾਨੂੰ ਇਤਫਾਕ ਹੋਇਆ, ਨਾਤ ਵੀ ਕਹਿੰਦੇ ਸਨ। ਲੇਕਿਨ ਇਹ ਜਿਹੜਾ ਉਹਨਾਂ ਦੇ ਅੰਦਰ ਇੱਕ ਸਪਿਰਚੁਅਲ ਜਿਹਾ ਉਹ ਇੱਕ ਚੇਂਜ ਜਿਹੜੀ ਉਹ ਆਈ ਹੈ ਸਾਰੀ ਦੀ ਸਾਰੀ, ਇਹ ਬੜੀ ਅਬਰਪਟ ਆਈ ਹੈ ਉਹਨਾਂ 'ਚ। ਮੈਂ ਸਮਝਦਾ ਕਿ ਉਹਨਾਂ ਦੀ ਕੋਈ ਲਗਨ, ਡਿਵੋਟਿਡ ਕਮਿਟਡ ਧੀਮੇ ਬੰਦੇ, ਸਭ ਦੀ ਖੈਰ ਮੰਗਣ ਵਾਲੇ, ਕੋਈ ਸ਼ੇਖੀਆਂ ਕੋਈ ਕੁਛ ਨਹੀਂ। ਔਰ ਮੈਂ ਬੜਾ ਬਲੈਸਡ ਹੈ, ਜਿਹੜੇ ਬੱਚੇ ਬੈਠੇ ਨੇ ਮੇਰੇ ਸਾਹਮਣੇ ਵੱਡੇ ਹੋਏ ਨੇ, ਮੈਂ ਇਹਨਾਂ ਦੇ ਸਾਰੇ ਸ਼ੌਕਤ ਸਾਹਿਬ ਜਿਸਨੇ ਸਾਡੇ ਨਾਂ ਲਿੱਤੇ ਗਏ ਨੇ ਇੱਥੇ ਸਾਰੇ, ਮੈਂ ਬੜਾ ਬਲੈਸਡ ਪਰਸਨ ਹੈ ਕਿ ਮੈਨੂੰ ਉਹਨਾਂ ਦੀ ਜ਼ਿੰਦਗੀ ਪਰ ਇੱਕ ਸੋਬਤ ਨਸੀਬ ਹੋਈ। ਤੇ ਅੱਜ ਜੇ ਅਸੀਂ ਕੁਛ ਕਿਤੇ ਕਰਦੇ ਫਿਰਨੇ ਤੇ ਉਹਦੇ 'ਚ ਇਹਨਾਂ ਸੋਬਤਾਂ ਦਾ ਜਿਹੜਾ ਨਾ ਉਹ ਵੀ ਇੱਕ ਅਸਰ ਔਰ ਉਹ ਇੱਕ ਫਾਇਦਾ ਹੈ। ਜਿਸ ਟਾਈਮ ਤੇ ਮੈਂ ਆਪਣੇ ਦਾਦਾ ਹਜ਼ੂਰ ਨਾਲ ਇਕਬਾਲ ਬਾਹੂ ਦੀ ਮੁਲਾਕਾਤ ਕਰਵਾਈ ਤੇ ਉਹਨਾਂ ਨੇ ਖੁਦ ਇਹ ਗੱਲ ਕਹੀ, ਇਹ ਤਕਰੀਬਨ 350 ਸਾਲ ਦੀ ਸਾਡੀ ਖਾਨਕਾਹ ਦੀ ਰਿਵਾਇਤ ਵਿੱਚ ਇਕਲੌਤਾ ਵਾਕਿਆ ਹੈ ਕਿ ਉਸ ਦਿਨ ਦੂਸਰੇ ਦਿਨ ਜਿਹੜਾ ਕਿਸੇ ਆਦਮੀ ਨੇ ਜਿਹੜਾ ਕਵਾਲ ਨਹੀਂ ਹੈ ਉਹਨੇ ਉੱਥੇ ਆਪਣੀ ਹਾਜ਼ਰੀ ਪੇਸ਼ ਕੀਤੀ ਹੈ। ਔਰ ਜਨਾਬ ਇਕਬਾਲ ਬਾਹੂ ਨੇ ਉੱਥੇ ਫਿਰ ਪੜ੍ਹਨਾ ਸ਼ੁਰੂ ਕੀਤਾ। ਔਰ ਸਾਰੇ ਦੋਸਤ ਜਾਣਦੇ ਨੇ ਜਿਹੜੇ ਅਜ਼ੀਜ਼ ਮੀਆਂ ਸਾਹਿਬ ਦੇ ਨਾਲ ਜਿਨ੍ਹਾਂ ਦਾ ਕੋਈ ਥੋੜਾ ਵੀ ਵਕਤ ਗੁਜ਼ਰਿਆ, ਉਹ ਵੀ ਆਪਣੇ ਮਿਜ਼ਾਜ ਦੇ ਮੁਨਫਰਿਦ ਆਦਮੀ ਸਨ, ਔਰ ਉਹਨਾਂ ਦੀ ਹਾਜ਼ਰੀ ਹੋਏ ਔਰ ਉਸ ਉਰੂਜ ਦੇ ਦੌਰ 'ਚ ਹੋਏ ਤਾਂ ਉਹ ਤਾਂ ਕਿਸੇ ਕਵਾਲ ਨੂੰ ਬਰਦਾਸ਼ਤ ਨਹੀਂ ਕਰਦੇ ਸਨ, ਉਹਨਾਂ ਦੇ ਲਈ ਮੁਸ਼ਕਿਲ ਹੁੰਦੀ ਸੀ। ਬੱਬਰ ਸ਼ੇਰ ਸੀ ਆਪਣੇ ਕੰਮ ਦਾ,
ਲੇਕਿਨ ਮੈਂ ਦੇਖਿਆ ਕਿ ਉਹ ਬਾਰ-ਬਾਰ ਨਾ ਆਈ ਕੰਟੈਕਟ ਹੁੰਦਾ ਸੀ ਤੇ ਇਕਬਾਲ ਬਾਹੂ ਸਾਹਿਬ ਉਹਨਾਂ ਦੇ ਕੋਲ ਇਸ਼ਾਰਤਨ ਪੁੱਛਣ ਬਈ ਮੈਂ ਹੁਣ ਬਸ ਕਰ ਦਿਆਂ। ਤੇ ਮੈਂ ਪਹਿਲੀ ਦਫਾ ਔਰ ਯਾਨੀ ਪੂਰੀ ਜ਼ਿੰਦਗੀ 'ਚ ਮੈਨੂੰ ਕੋਈ ਹੋਰ ਵਾਕਿਆ ਯਾਦ ਨਹੀਂ, ਹਾਲਾਂਕਿ ਅਜ਼ੀਜ਼ ਮੀਆਂ ਸਾਹਿਬ ਦੇ ਨਾਲ ਕੋਈ 20 ਸਾਲ ਦੀ ਰਫਾਕਤ ਰਹੀ, ਮੈਨੂੰ ਨਹੀਂ ਯਾਦ ਪੈਂਦਾ ਕਿ ਕਿਸੇ ਵੀ ਯਾਨੀ ਪੜ੍ਹਨ ਵਾਲੇ ਆਦਮੀ ਨੂੰ ਉਹਨਾਂ ਨੇ ਇਤਨੀ ਕੁਸ਼ਾਦਾ ਕਲਬੀ ਦੇ ਨਾਲ ਇਸ਼ਾਰਾ ਕੀਤਾ ਹੋਇਆ ਕਿ ਜੀ ਹੋਰ ਪੜ੍ਹ ਲੈ, ਕੁਛ ਹੋਰ ਪੜ੍ਹ ਲੈ, ਕੁਛ ਹੋਰ ਪੜ੍ਹ ਲੈ। ਅਸੀਂ ਦੇਖਿਆ ਕਿ ਮੀਆਂ ਸਾਹਿਬ ਨੇ ਸਿਰਫ ਕੌਲ ਔਰ ਸ਼ਾਇਦ ਇੱਕ ਨਬੀ ਜਾਂ ਨਬੀ 2 ਹਾਜ਼ਰੀਆਂ ਪੇਸ਼ ਕੀਤੀਆਂ, ਬਾਕੀ ਸਾਰਾ ਵਕਤ ਜਿਹੜਾ ਉਹ ਇਕਬਾਲ ਬਾਹੂ ਜਿਹੜੇ ਨੇ ਉਹਨਾਂ ਨੇ ਲੈ ਲਿਆ। ਔਰ ਬਾਅਦ ਜਿਸ ਟਾਈਮ ਤਾਂ ਲੰਗਰ ਤਾਂ ਅਸੀਂ ਇਕੱਠੇ ਹੋਏ ਤੇ ਮੇਰੇ ਦਾਦਾ ਹਜ਼ੂਰ ਨੇ ਇੱਕ ਅਜੀਬ ਫਿਕਰਾ ਕਿਹਾ। ਉਹਨਾਂ ਨੇ ਕਿਹਾ ਕਿ ਪਤਾ ਹੈ ਤੁਹਾਨੂੰ ਮੈਂ ਅੱਜ ਕਿਉਂ ਇਕਬਾਲ ਬਾਹੂ ਨੂੰ ਇਤਨਾ ਜ਼ਿਆਦਾ ਟਾਈਮ ਦਿੱਤਾ? ਮੈਂ ਕਿਹਾ ਜੀ ਕਿਉਂ? ਉਹਨਾਂ ਨੇ ਕਿਹਾ ਕਿ ਇਹਦੇ ਹਰ ਮਿਸਰੇ ਦੀ ਤਕਮੀਲ ਤੇ ਜੇ ਲਹੂ ਕਹਿੰਦਾ ਹੈ ਨਾ, ਤੇ ਮੇਰੇ ਮੰਨਣ ਵਾਲਿਆਂ ਚੋਂ ਕਿਸੇ ਨਾ ਕਿਸੇ ਇੱਕ ਆਦਮੀ ਦਾ ਦਿਲ ਸਾਫ਼ ਹੁੰਦਾ ਹੈ। ਕਹਿੰਦੇ ਨੇ ਉਹ ਕੰਮ ਜਿਹੜਾ ਕਈ ਸਾਲਾਂ ਦੀ ਮਿਹਨਤ ਨਾਲ ਨਹੀਂ ਬਾਜ਼ ਦਫਾ ਹੋ ਪਾ ਰਿਹਾ ਹੁੰਦਾ, ਉਹਦੀ ਹਰ ਹੂ ਤੇ ਜਿਹੜਾ ਨਾ ਸਫਾਈ ਹੋ ਰਹੀ ਸੀ। ਕਹਿੰਦੇ ਨੇ ਮੈਂ ਫਿਰ ਮੇਰਾ ਹੌਸਲਾ ਨਹੀਂ ਪੈ ਰਿਹਾ ਸੀ ਕਿ ਲੋਕਾਂ ਦੇ ਦਿਲ ਮਾਂਜੇ ਜਾ ਰਹੇ ਹੋਣ, ਉਹਨਾਂ ਦਾ ਪਿਆਲਾ ਜਿਹੜਾ ਉਹ ਪਾਕ ਕੀਤਾ ਜਾ ਰਿਹਾ ਹੋਏ, ਔਰ ਮੈਂ ਉਸ ਦੇ ਵਿੱਚ ਮੁਖਿਲ ਹੋ ਕੇ ਸਿਰਫ ਜਿਹੜਾ ਇੱਕ ਤਕੱਦੁਸ ਹੈ ਜਾਂ ਤਕਾਜ਼ਾ ਉਹਨੂੰ ਨਿਭਾਉਣ ਵਾਸਤੇ ਉਹਨੂੰ ਮੁਨਕਤਾ ਕਰ ਦਿਆਂ ਉਸ ਸਿਲਸਿਲੇ ਨੂੰ। हजरत सुल्तान बाहू सुल्तानुल आरफीन, मैं एक दिन बैठा सरकार वाले साहब कोल, ते ये बड़ा गहरा सब्जैक्ट है कि हू की है बाहू। तो मैं जहन च सी ते आपने फरमाया तुम्हें पता ये हू क्या है? मैं कहती नहीं जी। वो कहते हैं ये कलमा का शॉर्ट फॉर्म है। ऐ कोई बंदा दस नहीं सकता कि हू की है, तो आपने दस्या ये कलमा तैयबा दा शॉर्ट फॉर्म है कि जेड़ा हू दे विच वड़ गया वो पूरे कलमे दे विच उतर गया। ते ये बड़ी सादत दी गल कि इकबाल बाहू बन गया। यानी कि तुम देखो कि हज़ारां लोगों ने कलाम पढ़े होना है जी हज़रत सुल्तानुल आरफीन दा, हज़ारां लोगों ने मियाँ मीर हज़रत मियाँ मोहम्मद बख्श साहब दा कलाम पढ़े होएगा, पीर वारिस शाह साहब दा कलाम पढ़े होएगा, लेकिन शनाख्त किसे किसे नूं उहदे हवाले दे नाल मिलदी है। इकबाल बाहू नाल मेरी एक जज्बाती वाबस्तगी सी, और जिन्ना चिर वो जिंदा रहे पंजाबी दे तमाम प्रोग्रामां च उनकी आमद यकीनी हुंदी सी। मैनूं याद नहीं, लेकिन उन्हां प्रोग्रामां की तादाद सैकड़े जरूर होएगी जिहड़ा पंजाबी अशियार ऑर्गेनाइज कीते और इकबाल बाहू साहब तशरीफ लिया। बदकिस्मती कि असीं उन्हां वास्ते तकारीब दा सिलसिला न रख सके। मेरी हमेशा ख्वाहिश सी और मैं नदीम बाहू नूं अक्सर कहा कि असीं अपने अकाबरीन नूं याद करन दा एक सिलसिला शुरू कीता है, ते इकबाल बाहू साडे वड्डे ने, उहदे एजाज़ च तकरीब होणियां चाहीदियां ने। सो अज दी तकरीब उस सिलसिले दी कड़ी है। इमरान बैठा है, शौकत साहब ने भी मेरा मुहब्बत ते प्यार दा रिश्ता सी, और शौकत साहब की सूरत भी यही है कि वह भी मेरे सैकड़े प्रोग्रामां शामिल होए। लेकिन जो इंतकाल किया तो असी प्रोग्राम अनाउंस किया, ऑर्गेनाइज किया, लेकिन कोविड की वजह तो उसू पाया तकमील तक ना पहुँचा सके। मैं बहुत मशकूर तो ममनून हाँ अपने तमाम अकाबरीन का जेड़े मेरी अचानक दावत तशरीफ लाए। पंजाब हाउस बुनियादी तौर पर पंजाबी जबान की तरक्की तरवीज वास्ते असी प्राइवेट सैक्टर एक छोटा सा इदारा बनाया है, जिहदे च असीं समझने आ कि सिर्फ पंजाबी की गल होनी चाहिए, और पंजाब नाल मनसलिक सूफियां दा कलाम और सूफियां दी तालीमात की गल होनी चाहिए। सो इस हिस्से असी बड़ा छोटे लैवल ते काम शुरू किया है। कोशिश कर रहे हैं कि असी अपने बाबियां नूं याद करिए और अपने बाबे की तालीमात नूं नवीं नस्ल तक पहुँचाइए। इकबाल बाहू जड़ा ना मेरी जद तक मैं जीवदा हाँ तो वो मेरे च बसदा है, ते वो कोई आम बंदा नहीं सी, क्योंकि आम आदमी रोज़ पैदा होंदे ने, खास आदमी कदी कदी पैदा होंदा है। ਇਹਦੇ ਉੱਤੇ मैं उस्ताद इमाम बख्श नासिख का एक शेर है, उर्दू च है, पंजाबी च नहीं है, क्योंकि मैं पंजाबी लिटरेचर मैं नहीं पढ़िया है ना। तो वो नासिख साहब फरमाते ने कि जो ख़ास है वो शरीक ग्रोह आम नहीं, जो ख़ास है वो शरीक ग्रोह आम नहीं, शुमार दाना तस्बीह में इमाम नहीं। मतलब तस्बीह जड़ी तसी घुमाने ना तो दाने गिनने, इमाम नहीं गिणिया जाता। असी सारे तस्बीह के दाने आ, इमाम कोई कोई होंदा है। तो मेरा ख्याल है जड़ा कलाम
हज़रत सुल्तान बाहू सरकार दा जो इकबाल बाहू ने जो गाया है, ओ इस कम दे इमाम ने बाकी सारे दाने ने। ते अल्लाह तबारक व तआला उन्हां दे इस खिदमत दे सिले दे विच जिहड़ी और मुहब्बत जिहड़ी उन्हां दी औलिया इकराम नाल सी, आका सल्लल्लाहु अलैहि वसल्लम नाल और सारे बुजुर्गां नाल सी, अल्लाह उहदे सदके उन्हें दर्जात होर बुलंद करे। अल्लाह ताला उन्हां दी औलाद ते उन्हां दे घर ते अपनी रहमतां करे। अल्लाह ताला तुहाडे सारियां दे दर्जात बुलंद करे, तुहाडे सारियां नूं अल्लाह ताला खुशियां नसीब करे, गमां तो दूर रखे, सलामत रखे, तुहाडी औलाद दे उत्ते भी अपना फजलो करम करे। इस बैठक ਦੇ ਉਚੇਚੇ ਪਰੋਨਿਆਂ ਮਰਗੂਬ ਹਮਦਾਨੀ ਤੇ ਅਖਤਰ ਕੁਰੈਸ਼ੀ ਹੋਰਾਂ ਨਾਤੀਆ ਸ਼ੇਰ ਪੇਸ਼ ਕਰਕੇ ਉਸ ਰੂਹਾਨੀ ਮਹਿਫਲ ਦੀ ਖੁਸ਼ਬੂ ਨਾਲ ਮਾਹੌਲ ਨੂੰ ਮੁਅੱਤਰ ਕੀਤਾ ਜਿਹੜੀ ਇਕਬਾਲ ਬਾਹੂ ਦੀ ਪਛਾਣ ਸੀ। ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ अज सिख मित्रां दी बदेरी है क्यों दिलड़ी उदास घनेरी है लू लू विच शौक चंगेरी है अज नैना लाइयां क्यों झड़ियां मुख चंद बदल शाशानी है मथ चमक दिलाट नूरानी है मथ चमक दिलाट नूरानी है काली जुल्फ ते अख मस्तानी है मखमूर अखी हन मद भरियां दसदा बड़ा है हुजूर दी फिर केड़ा करेगा मदहा सराई हुजूर दी। ਮੁਹੰਮਦ ਇਕਬਾਲ ਬਾਹੂ ਹੋਰਾਂ ਦੀਆਂ ਯਾਦਾਂ ਨਾਲ ਸਜੀ ਇਹ ਸ਼ਾਮ ਪੰਜਾਬ ਦੀ ਰਹਿਤਲ ਦੀ ਉਹ ਅਲਾਮਤ ਹੈ ਜਿਹੜੀ ਹਮੇਸ਼ਾ ਤਸੱਵੁਫ ਤੇ ਮੁਹੱਬਤ ਦੇ ਫੁੱਲ ਵੰਡਦੀ ਹੈ। ਕੈਮਰਾਮੈਨ ਮੁਹੰਮਦ ਫਾਰੂਕ ਤੇ ਮੁਹੰਮਦ ਹਾਰਿਸ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ ਟੀਵੀ, ਲਾਹੌਰ। ਮੁਰਸ਼ਿਦ ਵੇ